ਕੱਟਾ, ਇਹ ਆਪਸ ਦੋਸਤ ਸੀਗੇ। ਉਹ ਖੋਤੇ ਨੇ ਕਿਹਾ ਵੀ ਯਾਰ ਇਹ ਮੇਰਾ ਮਾਲਕ ਨੂੰ ਕੰਮ ਬੜਾ ਲੈਂਦਾ, 24 ਘੰਟੇ ਮੈਨੂੰ ਜੋਈ ਰੱਖਦਾ, ਹਰ ਪਾਸੇ ਮੈਨੂੰ ਲਈ ਫਿਰਦਾ। ਉਹ ਕੱਟੇ ਨੇ ਕਿਹਾ ਯਾਰ ਤੂੰ ਇੰਜ ਕਰੀ ਵੀ ਜਦੋਂ ਮਾਲਕ ਤੈਨੂੰ ਜੋਣ ਆਏਗਾ ਨਾ ਤੇ ਤੂੰ ਪਿਛਲੀ ਲਾਤੀ ਨਾ ਚੁੱਕੀ, ਇੱਕ ਲਾਤੀ ਨਾ ਚੁੱਕੀ। ਉਹਨੇ ਲਾਤੀ, ਜਦੋਂ ਮਾਲਕ ਜੋਣ ਆਇਆ ਉਹਨੇ ਲਾਤੀ ਨਹੀਂ ਚੁੱਕੀ। ਮਾਲਕ ਨੇ ਕਿਹਾ ਪਤਾ ਨਹੀਂ ਯਾਰ ਕੋਈ ਮਸਲਾ ਇਹਨੂੰ ਹੈਗਾ, ਚਲੋ ਮੈਂ ਫਿਰ ਉਹਨੇ ਕੱਟਾ ਜੋ ਲਿਆ, ਜਿਹਨੇ ਦੱਸਿਆ ਉਹਨੂੰ, ਜਿਹਨੇ ਸਲਾਹ ਦਿੱਤੀ ਸੀ ਉਹ ਫਸ ਗਿਆ। ਉਹਨੇ ਕੱਟਾ ਜੋ ਲਿਆ। ਹੁਣ ਖੋਤਾ ਵੇਖ ਰਿਹਾ ਟੀਰੀ ਅੱਖ ਕਰਕੇ ਉਹਨੂੰ ਕਿ ਜਾ ਰਹੇ ਕੱਟਾ ਸਾਹਿਬ। ਉਹ ਭਾਈ ਇੱਕ ਦਿਨ ਹੋ ਗਏ, 2 ਦਿਨ 4 ਦਿਨ, ਕੱਟੇ ਨੇ ਕਿਹਾ ਆਪਣੀ ਲੱਤ ਥੱਲੇ ਲਾ ਲਾ, ਤੇਰੀ ਮਿਹਰਬਾਨੀ ਹੈ ਤੇ ਮੇਰੀ ਜਾਨ ਛੁਡਾ ਦੇ। ਉਹਨੇ ਭਾਈ ਉਹਨੇ ਕਿਹਾ ਨਾ ਬਈ ਨਾ, ਰੋਟੀ ਲੱਭੀ ਜਾਂਦੀ ਹੈ, ਹਰਸ਼ਾ ਲੱਭੀ ਜਾਂਦੀ ਖਾਣ ਨੂੰ, ਘਾਹ ਘੂ ਲੱਭਦਾ ਆਰਾਮ ਕਰ ਰਿਹਾ, ਮੈਂ ਹੁਣ ਨੀ ਲੱਤ ਥੱਲੇ ਲਾਉਣੀ। ਉਹ ਕੱਟੇ ਨੇ ਇੱਕ ਦਿਨ ਕਿਹਾ ਯਾਰ ਇਹਨੂੰ ਮੈਂ ਸਿਖਾਇਆ, ਮੈਨੂੰ ਹੀ ਪੈ ਗਿਆ, ਤੇ ਹੁਣ ਇਹਦਾ ਕੀ ਕਰਾਂ। ਉਹ ਇੱਕ ਦਿਨ ਕੱਟੇ ਨੇ ਕਿਹਾ, ਉਹਨੇ ਕਿਹਾ ਪੁੱਤਰ ਕਰ ਲਾ ਤੂੰ 2-4 ਦਿਨ ਹੋਰ ਅਯਾਸ਼ੀ, ਤੇ ਅਫਰੀਕਾ ਦੇ ਬੰਦੇ ਆਏ, ਤੇਰੇ ਮਾਲਕ ਨੇ ਕਰ ਲਿਆ ਸੌਦਾ ਤੇ ਤੈਨੂੰ ਅਫਰੀਕਾ ਨੇ ਲੈ ਜਾਣਾ ਤੇ ਹੁਣ ਖਾ ਜਾਣਾ ਉਹਨਾਂ ਨੇ। ਉਹਨੇ ਖੋਤੇ ਨੇ ਕਿਹਾ ਕੰਮ ਖਰਾਬ ਹੋ ਗਿਆ। ਉਹ ਜਦੋਂ ਮਾਲਕ ਆਇਆ ਜਨਾਬ ਉਹਨੂੰ ਜੋਣ ਵਾਸਤੇ ਕੱਟੇ ਨੂੰ, ਤੇ ਖੋਤਾ ਪਛੰਡੀਆਂ ਮਾਰੇ, ਲੱਤ ਥੱਲੇ ਲਾਈ ਦੌੜਾ ਭੱਜਾ ਫਿਰੇ। ਉਹਨੇ ਕਿਹਾ ਲੱਗਦਾ ਖੋਤਾ ਠੀਕ ਹੋ ਗਿਆ। ਉਹਨੇ ਭਾਈ ਖੋਤਾ ਜੋ ਲਿਆ, ਤੇ ਜਦੋਂ ਖੋਤਾ ਜੋ ਕੇ ਕੱਟੇ ਕੋਲ ਨਗਾਇਆ ਨਾ, ਉਹਨੇ ਕੱਟਾ ਕਹਿੰਦਾ ਪੁੱਤਰ ਜਿਨ੍ਹਾਂ ਨੇ ਸਿਖਾਇਆ ਹੋਵੇ ਨਾ ਉਹਨਾਂ ਨੂੰ ਨਹੀਂ ਸਿਖਾਈਦਾ, ਤੇ ਅੱਗੇ ਲੱਗ ਤੇ ਲਿਆ ਪੱਠੇ, ਉਸਤਾਦਾਂ ਨੂੰ ਨਹੀਂ ਸਿਖਾਈਦਾ।